अस्सलाम वालेकुम दोस्तों, ਤੁਸੀਂ ਵੇਖ ਰਹੇ ਹੋ 360 ਡਿਜੀਟਲ ਪੰਜਾਬੀ ਤੇ ਅੱਜ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਣੀ ਹੈ। ਕਹਾਣੀ ਕੀ ਇੱਕ ਦਾਸਤਾਨ ਸੁਣਾਣੀ ਹੈ। ਦਾਸਤਾਨ ਹੈ ਜ਼ੁਲਮ ਦੀ, ਦਾਸਤਾਨ ਹੈ ਜ਼ਬਰ ਦੀ, ਦਾਸਤਾਨ ਹੈ ਸਿੱਖ ਦੀ, ਦਾਸਤਾਨ ਹੈ ਪੰਜਾਬ ਦੀ ਪਵਿੱਤਰ ਧਰਤੀ ਦੀ, ਲਹਿੰਦੇ ਤੇ ਚੜ੍ਹਦੇ ਪੰਜਾਬ ਦੀ, ਦਾਸਤਾਨ ਹੈ ਇੱਕ ਜਦੋਜਹਿਦ ਦੀ, ਦਾਸਤਾਨ ਹੈ ਇੱਕ ਉਸ ਕੁਰਬਾਨੀ ਦੀ, ਉਸ ਆਜ਼ਾਦੀ ਦੀ ਜੰਗ ਦੀ ਜਿਹੜੀ ਦਹਾਈਆਂ ਬੀਤ ਗਈਆਂ ਮਗਰ ਅੱਜ ਵੀ ਜਾਰੀ ਆ। ਦਾਸਤਾਨ ਹੈ ਉਸ ਜ਼ੁਲਮ ਦੀ ਜਿਹੜੇ ਦਹਾਈਆਂ ਬੀਤ ਗਏ, ਉਹਨਾਂ ਨੇ ਆਪਣਾ ਸਾਰਾ ਕੁਝ ਇੱਕ ਸਰਕਾਰ ਨੂੰ ਦੇ ਦਿੱਤਾ ਮਗਰ ਅੱਜ ਵੀ ਉਹਨਾਂ ਤੇ ਜ਼ੁਲਮ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਹ ਦਾਸਤਾਨ ਹੈ ਭਾਰਤੀ ਪੰਜਾਬ ਯਾਨੀ ਕਿ ਚੜ੍ਹਦਾ ਪੰਜਾਬ, ਉੱਥੋਂ ਦੇ ਸਿੱਖਾਂ ਦੇ ਨਾਲ ਜਿਹੜੇ ਜ਼ੁਲਮ ਹੋਏ, ਤੇ ਦਾਸਤਾਨ ਹੈ ਲਹਿੰਦਾ ਪੰਜਾਬ ਯਾਨੀ ਪਾਕਿਸਤਾਨੀ ਪੰਜਾਬ ਜਿੱਥੇ ਸਿੱਖਾਂ ਦੇ ਹਕੂਕ ਤੇ ਉਹਨਾਂ ਦੀ ਆਜ਼ਾਦੀ ਜਿਹੜੀ ਹੈ ਉਹ ਮੂੰਹ ਬੋਲਦਾ ਸਬੂਤ ਹੈ। ਅੱਜ ਗੱਲ ਕਰਨੇ ਆ 1947 ਤੋਂ ਮਈ 2025 ਤੱਕ ਤੇ ਤੁਹਾਨੂੰ ਦੱਸਨੇ ਆ ਕਿ ਤਾਰੀਖੀ ਪਸੇ ਮੰਜ਼ਰ ਕੀ ਹੈ, ਇਹਦਾ ਬੈਕਗ੍ਰਾਉਂਡ ਕੀ ਹੈ, ਪਿੱਛੇ ਕੀ ਹੋਇਆ ਤੇ ਅਗਾਂਹ ਕੀ ਹੋਣਾ ਹੈ, ਤੇ ਕੀ ਕਰ ਰਹੀ ਹੈ ਭਾਰਤੀ ਸਰਕਾਰ ਤੇ ਕੀ ਕਰ ਰਹੇ ਨੇ ਸਿੱਖ ਭਾਈ ਪਾਕਿਸਤਾਨ ਤੋਂ ਕਿੰਨਾ ਖੁਸ਼ ਨੇ ਤੇ ਭਾਰਤੀ ਸਰਕਾਰ ਤੇ ਭਾਰਤੀ ਮਜ਼ਾਲਮ ਤੋਂ ਤੇ ਉਹਨਾਂ ਦੇ ਉੱਤੇ ਜਿਹੜਾ ਜ਼ੁਲਮ ਹੁੰਦੇ ਨੇ ਉੱਥੋਂ ਕਿੰਨਾ ਤੰਗ ਨੇ। ਇਹ ਖਾਲਿਸਤਾਨ ਦੀ ਤਹਿਰੀਕ, ਇਹ ਤਹਿਰੀਕ ਜਿਹੜੀ ਹੈ ਇਹ ਕੋਈ ਡਿਸਕ੍ਰਿਮੀਨੇਸ਼ਨ, ਕੋਈ ਇਮਤਿਆਜ਼ ਨਹੀਂ ਹੈ, ਇਹ ਕੋਈ ਐਸੀ ਤਹਿਰੀਕ ਨਹੀਂ ਹੈ ਜਿਹਦੇ ਵਿੱਚ ਉਹ ਆਪਣੇ ਕੋਈ ਮਫਾਦਾਤ ਦੀ ਜੰਗ ਲੜ ਰਹੇ ਨੇ। ਬੇਸਿਕਲੀ ਉਹ ਆਪਣੇ ਹਕੂਕ ਦੀ ਤੇ ਆਪਣੀ ਆਜ਼ਾਦੀ ਦੀ ਤੇ ਆਪਣੇ ਆਜ਼ਾਦਾਨਾ ਤੌਰ ਤੇ ਜਿਹੜਾ ਉਹ ਕਹਿੰਦੇ ਨੇ ਕਿ ਲਹਿੰਦਾ ਤੇ ਚੜ੍ਹਦਾ ਇੱਕ ਹੀ ਹੈ, ਇਹਨੂੰ ਵਿੱਚ ਲਕੀਰ ਪਾ ਕੇ ਜਿਹੜੇ ਤੁਸੀਂ ਸਾਡੇ ਦਿਲਾਂ ਦੇ ਉੱਤੇ ਲਕੀਰ ਪਾਈਏ ਉਸ ਲਕੀਰ ਨੂੰ ਅਸੀਂ ਮਿਟਾਣਾ ਹੈ। ਉਹਦੀ ਸਾਰੀ ਜਦੋਜਹਿਦ ਆ ਤੇ ਉਹਦੇ ਉੱਤੇ ਅੱਜ ਅਸੀਂ ਗੱਲ ਕਰਦੇ ਹਾਂ। 1947 ਦੀ ਜਿਹੜੀ ਤਕਸੀਮ ਹੋਈ ਸੀ ਉਹ ਸਿੱਖ ਬਰਾਦਰੀ ਪੰਜਾਬ ਦੀ ਤਕਸੀਮ ਨਾਲ ਬੜੀ ਬੁਰੀ ਤਰ੍ਹਾਂ ਮੁਤਾਸਰ ਹੋਈ ਸੀ, ਜਿਹਦੇ ਬਾਅਦ ਉਹਨਾਂ ਦੀ ਅਕਸਰੀਅਤ ਭਾਰਤੀ ਪੰਜਾਬ ਦੇ ਵਿੱਚ ਰਹਿ ਗਈ ਤੇ ਇਕਲੀਅਤ ਉਹਨਾਂ ਦੀ ਇੱਥੇ ਰਹਿ ਗਈ, ਜਿੱਥੇ ਨਨਕਾਣਾ ਤੇ ਨਾਰੋਵਾਲ ਜਿਹਨੂੰ ਉਹ ਆਪਣਾ ਮੱਕਾ ਤੇ ਮਦੀਨਾ ਕਹਿੰਦੇ ਨੇ ਉੱਥੇ ਆਬਾਦ ਨੇ। 1970 ਤੇ 80 ਦੀ ਦਹਾਈ, ਇਹ ਦਹਾਈ ਦੇ ਵਿੱਚ ਸਿੱਖਾਂ ਦੇ ਉੱਤੇ ਕੀ ਹੋਇਆ ਅੱਜ ਤੁਹਾਨੂੰ ਸਾਰਾ ਦੱਸਨੇ ਆ। ਸਿਆਸੀ ਮੁਤਾਲਬੇ ਤੇ ਉੱਥੇ ਕਸ਼ੀਦਗੀ ਯਾਨੀ ਕੁਝ ਮੁਤਾਲਬਾਤ ਸਨ ਸਿੱਖਾਂ ਦੇ ਤੇ ਉਹਦੇ ਉੱਤੇ ਜੋ ਜ਼ੁਲਮ ਤੇ ਜਬਰ ਹੋਏ ਉਹ ਤੁਹਾਡੇ ਸਾਹਮਣੇ ਰੱਖਣੇ ਆ। ਆਨੰਦਪੁਰ ਤੋਂ ਕੌਣ ਵਾਕਿਫ ਨਹੀਂ ਹੈਗੀ। ਆਨੰਦਪੁਰ ਸਾਹਿਬ ਕਰਾਰਦਾਦ 1973 ਦੇ ਵਿੱਚ ਸਿੱਖ ਸਿਆਸੀ ਜਮਾਤ ਅਕਾਲੀ ਦਿਲ ਨੇ ਮਰਕਜ਼ ਦੇ ਵਿੱਚ ਜ਼ਿਆਦਾ ਖੁਦਮੁਖਤਾਰੀ ਤੇ ਮੁਆਸ਼ੀ ਹਕੂਕ ਤੇ ਪੰਜਾਬ ਨੂੰ ਸਿੱਖ ਸਕਾਫਤੀ ਮਰਕਜ਼ ਤਸਲੀਮ ਕਰਨ ਦਾ ਇੱਕ ਮੁਤਾਲਬਾ ਕੀ ਕਰਤਾ ਕਿ ਮਰਕਜ਼ੀ ਹਕੂਮਤ ਦਾ ਸਖਤ ਰੱਦੇ ਅਮਲ ਆਇਆ, ਜਿਹਦੇ ਵਿੱਚ ਉਹਨਾਂ ਨੇ ਇਹਨਾਂ ਦੇ ਸਾਰੇ ਮੁਤਾਲਬਿਆਂ ਨੂੰ ਅਲਹਿਦਗੀ ਪਸੰਦੀ ਯਾਨੀ ਇਹ ਕਰਾਰ ਦੇ ਕੇ ਨਜ਼ਰਅੰਦਾਜ਼ ਕਰਤਾ, ਜਿਹਦੇ ਬਾਅਦ ਸਿੱਖ ਕਿਆਦਤ ਔਰ ਦਿੱਲੀ ਦੇ ਦਰਮਿਆਨ ਬਹੁਤ ਵੱਡੀ ਖਲੀਜ ਯਾਨੀ ਬਹੁਤ ਵੱਡਾ ਫਰਕ ਪੈ ਗਿਆ। ਇੱਕ ਐਸਾ ਵਿੱਚ ਖਲੀਜ ਯਾਨੀ ਇਹਨੂੰ ਇਹ ਕਹਿ ਲਵੋ ਕਿ ਵਿੱਚ ਐਸਾ ਘੜਾ ਪੈ ਗਿਆ ਜਿਹੜਾ ਅੱਜ ਤੱਕ ਵੀ ਪੁਰ ਨਹੀਂ ਹੋਇਆ ਤੇ ਦਿਲਾਂ ਦੇ ਰਾਸਤੇ ਭਾਰਤੀ ਸਰਕਾਰ ਯਾਨੀ ਅੰਮ੍ਰਿਤਸਰ ਤੋਂ ਦਿੱਲੀ ਦਾ ਜਿਹੜਾ ਸਫ਼ਰ ਹੈ ਉਹ ਹੈਗਾ ਤੇ ਥੋੜਾ ਹੈ ਲੇਕਿਨ ਦਿਲਾਂ ਦਾ ਸਫ਼ਰ ਬਹੁਤ ਦੂਰ ਹੋ ਗਿਆ। ਫਿਰ ਅੱਗੇ ਆ ਜਾਓ 1984 ਦੇ ਵਿੱਚ ਕੀ ਹੋਇਆ, ਆਪਰੇਸ਼ਨ ਬਲੂ ਸਟਾਰ। ਇਹ ਆਪਰੇਸ਼ਨ ਜਿਹੜਾ ਇਹ ਸਿੱਖ ਮਰ ਜਾਏਗਾ, ਕਿਆਮਤ ਆ ਜਾਏਗੀ ਮਗਰ ਉਹਦਾ ਬੱਚਾ ਇਸ ਆਪਰੇਸ਼ਨ ਨੂੰ ਤੇ ਭਾਰਤੀ ਸਰਕਾਰ ਦੇ ਜ਼ੁਲਮਾਂ ਨੂੰ ਕਦੀ ਵੀ ਨਹੀਂ ਭੁੱਲੇਗਾ ਤੇ ਤਾਰੀਖ ਦੇ ਸੁਨਹਿਰੀ ਹਰੂਫ ਜਿਹੜੇ ਨੇ ਉਹ ਲਾਲ ਸੁਰਖੀ ਲਿਖਾਈ ਦੇ ਨਾਲ ਇਸ ਆਪਰੇਸ਼ਨ ਨੂੰ ਹਮੇਸ਼ਾ ਤਾਰੀਖ ਨੇ ਮਹਿਫੂਜ਼ ਕਰ ਲਿਆ ਤੇ ਜਿਹੜਾ ਵੀ ਸਿੱਖ ਉਹਦੇ ਸਾਹਮਣੇ ਅਗਰ 1984 ਦਾ ਲਫ਼ਜ਼ ਆ ਜਾਂਦਾ ਤੇ ਉਹਦਾ ਖੂਨ ਖੋਲਦਾ ਹੈ। ਇਹਦੀ ਵਜ੍ਹਾ ਕੀ ਹੈ ਆ ਜੋ ਤੁਹਾਨੂੰ ਅੱਜ ਦੱਸਣੇ ਆ। ਆਪਰੇਸ਼ਨ ਬਲੂ ਸਟਾਰ ਜੂਨ 1984 ਭਾਰਤੀ ਫੌਜ ਨੇ ਸਿੱਖਾਂ ਦੇ ਮੁਕੱਦਸ ਤਰੀਨ ਗੁਰਦੁਆਰਾ ਗੋਲਡਨ ਟੈਂਪਲ ਤੇ ਹਮਲਾ ਕਰ ਦਿੱਤਾ। ਇਹ ਹਮਲਾ ਸਿੱਖ ਬਰਾਦਰੀ ਨੂੰ ਮੈਂ ਫਿਰ ਕਹਿ ਰਿਹਾ ਕਿਆਮਤ ਆ ਜਾਏਗੀ ਭੁੱਲੇਗਾ ਨਹੀਂ। ਜਿੱਥੇ ਸਿੱਖ ਮਲੇਸ਼ੀਆ ਦੇ ਕੁਝ ਗਰੁੱਪ ਮੌਜੂਦ ਸੀ ਯਾਨੀ ਉਹਨਾਂ ਦੇ ਜਿਹੜੇ ਆਜ਼ਾਦੀ ਪਸੰਦ ਲੋਕ ਸਨ ਉਹ ਉੱਥੇ ਮੌਜੂਦ ਸਨ। ਇਸ ਆਪਰੇਸ਼ਨ ਦੇ ਵਿੱਚ ਸੈਂਕੜੋ ਯਾਨੀ 100 ਦੀ ਤਾਦਾਦ ਦੇ ਨਾਲ ਜਿਹੜੇ ਸਿੱਖ ਸ਼ਹਿਰੀ ਸਨ ਤੇ ਫੌਜੀ ਵੀ ਹਲਾਕ ਹੋਏ ਔਰ ਗੁਰਦੁਆਰੇ ਨੂੰ ਸ਼ਦੀਦ ਨੁਕਸਾਨ ਪਹੁੰਚਿਆ। ਸਿੱਖਾਂ ਦਾ ਗਮ ਔਰ ਗੁੱਸਾ ਇਸ ਵਾਕਿਏ ਦੇ ਉੱਤੇ ਇੰਨਾ ਹੈ ਕਿ ਉਹ ਇਹਨੂੰ ਨਸਲ ਦਰ ਨਸਲ ਇੱਕ ਸਦਮਾ ਕਹਿੰਦੇ ਨੇ। ਉਹ ਕਹਿੰਦੇ ਨੇ ਸਾਡੇ ਵਾਸਤੇ ਇੱਕ ਨਸਲੀ ਸਦਮਾ ਬਣਿਆ ਜਿਹਨੂੰ ਉਹਨਾਂ ਨੇ ਆਪਣੀ ਮਜ਼ਹਬੀ ਆਜ਼ਾਦੀ ਤੇ ਹਮਲਾ ਸਮਝਿਆ। ਉਹਨਾਂ ਕਿਹਾ ਤੁਸੀਂ ਸਾਡੇ ਗੁਰਦੁਆਰੇ ਤੇ ਔਰ ਗੋਲਡਨ ਟੈਂਪਲ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਸ਼ਨਾਖਤ ਹੈ ਉਹ ਉਹਨਾਂ ਦੀ ਤੀਸਰੀ ਸ਼ਨਾਖਤ ਹੈ। ਪਹਿਲਾ ਉਹਨਾਂ ਦਾ ਨਨਕਾਣਾ ਹੈ, ਫਿਰ ਉਹਨਾਂ ਦਾ ਇੱਥੋਂ ਗੁਰਦੁਆਰਾ ਕਰਤਾਰਪੁਰ ਹੈ ਉਹ ਹੈ ਤੇ ਫਿਰ ਇਹ ਗੋਲਡਨ ਟੈਂਪਲ ਜਿਹਦੇ ਉੱਤੇ ਭਾਰਤੀ ਸਰਕਾਰ ਨੇ 1984 ਦੇ ਉੱਤੇ ਹਮਲਾ ਕਰਤਾ। ਇੰਦਰਾ ਗਾਂਧੀ ਦਾ ਕਤਲ ਤੇ ਫਸਾਦਾਤ ਨਵੰਬਰ 1984
ਇਹ ਵੀ ਇੱਕ ਦਾਸਤਾਨ ਹੈ। ਇੰਦਰਾ ਗਾਂਧੀ ਦੇ ਸਿੱਖ ਮੁਹਾਫਜ਼ਾਂ ਦੇ ਹੱਥੋਂ ਕਤਲ ਤੋਂ ਬਾਅਦ ਕਾਂਗਰਸ ਤੋਂ ਵਾਬਸਤਾ ਅਨਾਸਰ ਨੇ ਮੁਨਜ਼ਮ ਸਿੱਖ ਮੁਖਾਲਿਫ ਫਸਾਦਾਤ ਕਰਵਾਏ, ਯਾਨੀ ਇੱਕ ਬੜੇ ਤਰੀਕੇ ਦੇ ਨਾਲ ਸਿੱਖ ਮੁਖਾਲਿਫ ਫਸਾਦਾਤ ਲੜਾਈਆਂ ਕਰਵਾਈਆਂ, ਜਿਹਦੇ ਵਿੱਚ 3000 ਤੋਂ ਜ਼ਿਆਦਾ ਸਿੱਖ ਕਤਲ ਹੋਏ। ਇਸ ਤੋਂ ਬਾਅਦ ਆਉਣੇ ਵਾਲੇ ਜਿੰਨੀਆਂ ਵੀ ਦਹਾਈਆਂ ਸੀ, ਉੱਥੋਂ ਤੱਕ ਜਿੰਨੇ ਮੁਤਾਸਰੀਨ ਜਿਨ੍ਹਾਂ ਦੇ ਸਿੱਖ ਭੈਣ ਭਰਾ ਤੇ ਬਾਪ ਦਾਦਾ ਜਿਹੜੇ ਇਹ ਲੜਾਈ ਦੇ ਵਿੱਚ ਕਤਲ ਹੋਏ, ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਹੁਣ ਗੱਲ ਕਰਨੇ ਆ 1980 ਤੋਂ 1990 ਦੀ ਦਹਾਈ। ਪੰਜਾਬ ਯਾਨੀ ਭਾਰਤੀ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਤੇ ਇਨਸਾਨੀ ਹਕੂਕ ਦੀ ਕਿੰਨੀਆਂ ਖਿਲਾਫ ਵਰਜ਼ੀਆਂ ਹੋਈਆਂ, ਉਹ ਵੀ ਤੁਹਾਨੂੰ ਦੱਸਣੇ ਆ। ਖਾਲਿਸਤਾਨ ਤਹਿਰੀਕ, ਕੁਝ ਸਿੱਖ ਗਰੁੱਪਾਂ ਨੇ, ਇਹ ਗਰੋਹ ਜਿਹੜੇ ਸਨ ਉਹਨਾਂ ਨੇ ਅਲਹਿਦਾ ਸਿੱਖ ਰਿਆਸਤ ਯਾਨੀ ਸਾਰੇ ਜ਼ੁਲਮਾਂ ਤੋਂ ਬਾਅਦ ਉਹਨਾਂ ਨੇ ਖਾਲਿਸਤਾਨ ਦਾ ਮੁਤਾਲਬਾ ਸ਼ੁਰੂ ਕਰਤਾ ਤੇ ਅੱਜ ਤੱਕ ਉਹ ਮੁਤਾਲਬਾ ਜਿਹੜਾ ਉਹ ਜ਼ੋਰੋ ਸ਼ੋਰ ਦੇ ਨਾਲ ਜਾਰੀ ਆ, ਜਿਹਦੇ ਜਵਾਬ ਦੇ ਵਿੱਚ ਹਕੂਮਤ ਭਾਰਤੀ ਸਰਕਾਰ ਨੇ ਪੰਜਾਬ ਦੇ ਵਿੱਚ ਫੌਜੀ ਆਪਰੇਸ਼ਨ ਤੇਜ਼ ਕਰਤੇ। ਇਨਸਾਨੀ ਹਕੂਕ ਦੇ ਮਸਾਇਲ ਸ਼ੁਰੂ ਹੋ ਗਏ। ਸਿਕਿਉਰਿਟੀ ਫੋਰਸਿਸ ਨੇ ਝੂਠੇ ਐਨਕਾਊਂਟਰ, ਗੁੰਮਸ਼ੁਦਗੀਆਂ ਤੇ ਤਸ਼ੱਦਦ ਦੇ ਜ਼ਰੀਏ ਤਹਿਰੀਕ ਨੂੰ ਯਾਨੀ ਖਾਲਿਸਤਾਨ ਤਹਿਰੀਕ ਨੂੰ ਕੁਚਲਣ ਦੀ ਬੜੀ ਕੋਸ਼ਿਸ਼ ਕੀਤੀ। ਰਿਪੋਰਟਾਂ ਨੇ ਉਹਨਾਂ ਦੇ ਮੁਤਾਬਕ ਹਜ਼ਾਰਾਂ ਮਾਸੂਮ ਸਿੱਖ ਜਿਹੜੇ ਨੇ ਨੌਜਵਾਨ, ਉਹਨਾਂ ਨੂੰ ਸ਼ੱਕ ਦੀ ਬੁਨਿਆਦ ਦੇ ਉੱਤੇ ਕਤਲ ਕਰ ਦਿੱਤਾ ਗਿਆ। ਹੁਣ ਸਿੱਖ ਡਿਸਪੋਰਾ ਯਾਨੀ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖ ਨੇ ਔਰ ਬੜੇ ਸੌਖੇ ਨੇ, ਉਹਨਾਂ ਦਾ ਰੱਦੇ ਅਮਲ ਕੀ ਆਇਆ? ਬਿਰੋਨੇ ਮੁਲਕ ਦੇ ਵਿੱਚ ਰਹਿਣ ਵਾਲੇ ਸਿੱਖਾਂ ਨੇ ਭਾਰਤ ਦੀ ਸਿੱਖ ਮੁਖਾਲਿਫ ਪਾਲਿਸੀਆਂ ਦੇ ਖਿਲਾਫ ਇੱਕ ਇੰਟਰਨੈਸ਼ਨਲ ਆਲਮੀ ਮੁਹਿੰਮ ਨੂੰ ਚਲਾ ਦਿੱਤਾ ਔਰ ਅੱਜ ਤੱਕ ਵੀ ਉਹ ਜਨੀਵਾ ਦੇ ਵਿੱਚ, ਅਮਰੀਕਾ ਦੇ ਵਿੱਚ ਤੇ ਸਭ ਨਾਲੋਂ ਜ਼ਿਆਦਾ ਕੈਨੇਡਾ ਦੇ ਵਿੱਚ ਚੱਲ ਰਹੀ ਹੈ, ਜਿੱਥੇ ਜਾ ਕੇ ਰਾਹ ਜਿਹੜੀ ਹੈ ਭਾਰਤ ਦੀ ਸਾਰਿਆਂ ਨਾਲੋਂ ਵੱਡੀ ਇੰਟੈਲੀਜੈਂਸ ਏਜੰਸੀ ਅਮਰੀਕਾ, ਕੈਨੇਡਾ, ਯੂਕੇ ਤੇ ਯੂਰਪ ਦੇ ਵਿੱਚ ਜਾ ਕੇ ਸਿੱਖਾਂ ਨੂੰ ਮਾਰਦੀ ਹੈ ਤੇ ਕੈਨੇਡਾ ਦੀ ਹਕੂਮਤ ਨੇ ਭਾਰਤੀ ਹਕੂਮਤ ਨੂੰ ਦਹਿਸ਼ਤਗਰਦ ਕਰਾਰ ਦਿੱਤਾ, ਰਿਆਸਤ ਨੂੰ ਦਹਿਸ਼ਤਗਰਦ ਕਰਾਰ ਦਿੱਤਾ, ਸਿਰਫ ਔਰ ਸਿਰਫ ਇਸ ਪਰੋਂ ਕਿ ਉੱਥੇ ਸਿੱਖ ਜਿਹੜੇ ਨੇ ਉਹ ਬੜੇ ਹੀ ਜ਼ਿਆਦਾ ਪ੍ਰੈਸਟੀਜੀਅਸ ਨੇ, ਬੜੀ ਉਹਨਾਂ ਦੀ ਗੱਲ ਮੰਨੀ ਜਾਂਦੀ ਹੈ, ਉਹ ਆਲਮੀ ਹਕੂਕ ਦੇ ਉੱਤੇ ਔਰ ਸਿੱਖਾਂ ਦੇ ਬੁਨਿਆਦੀ ਹਕੂਕ ਦੇ ਉੱਤੇ ਗੱਲ ਕਰਦੇ ਨੇ ਤੇ ਰਾਹ ਜਾ ਕੇ ਉਹਨਾਂ ਨੂੰ ਕਤਲ ਕਰਦੀ ਹੈ। ਇਸ ਪਰੋਂ ਭਾਰਤੀ ਸਰਕਾਰ ਦੇ ਨਾਲ ਕੈਨੇਡਾ, ਅਮਰੀਕਾ ਤੇ ਯੂਰਪ ਬਹੁਤ ਜ਼ਿਆਦਾ ਨਾਰਾਜ਼ ਹੈ। 2000 ਸਨ ਦੇ ਬਾਅਦ ਮਸਾਇਲ ਕੀ ਹੋਏ ਤੇ ਨਈ ਕਸ਼ੀਦਗੀ ਦਾ ਕੀ ਹਿਸਾਬ ਬਣਿਆ, ਯਾਨੀ 1984 ਤੋਂ 2000 ਤੱਕ ਤੁਹਾਨੂੰ ਮੈਂ ਹਾਲ ਦੱਸਦਾ, ਅੱਗੇ ਆ ਜਾਓ। ਸਿੱਖ ਬਰਾਦਰੀ ਨੇ ਫਸਾਦਾਤ ਸ਼ੁਰੂ ਹੋਏ ਤੇ ਸਿੱਖ ਬਰਾਦਰੀ ਨੇ ਇਨਸਾਫ ਦਾ ਮੁਤਾਲਬਾ ਸ਼ੁਰੂ ਕੀਤਾ ਤੇ ਇਹਨੂੰ ਫਸਾਦਾਤ ਦਾ ਰੰਗ ਦੇ ਕੇ ਭਾਰਤੀ ਸਰਕਾਰ ਨੇ ਜ਼ੁਲਮ ਦੀ ਦਾਸਤਾਨਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। 2015 ਦੇ ਵਿੱਚ ਕਾਂਗਰਸ ਰਹਿਨੁਮਾ ਸੱਜਣ ਕੁਮਾਰ, ਉਹਨੂੰ ਇੱਕ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ, ਲੇਕਿਨ ਬਹੁਤ ਸਾਰੇ ਮਾਮਲਾਤ ਹਾਲੇ ਵੀ ਜ਼ੇਰੇ ਇਲਤਵਾ ਨੇ। 1984 ਤੋਂ ਲੱਗ ਕੇ ਸਨ 2020 ਤੱਕ ਸਿੱਖ ਜਿਹੜੇ ਨੇ ਉਹ ਆਪਣੀ ਖਾਮੋਸ਼ ਜਦੋਜਹਿਦ, ਆਜ਼ਾਦੀ ਦੀ ਜੰਗ, ਇੰਟਰਨੈਸ਼ਨਲ ਡਿਸਪੋਰਾ ਜਿਹੜਾ ਉਹ ਉਹਨਾਂ ਦਾ ਉੱਥੇ ਲੜ ਰਿਹਾ ਤੇ ਇੱਥੇ ਵੀ ਉਹ ਕਹਿ ਰਹੇ ਨੇ ਕਿ ਸਾਨੂੰ ਸਾਡੇ ਹਕੂਕ ਦਿੱਤੇ ਜਾਣ, ਮਗਰ ਉਹਨਾਂ ਨੂੰ 1984 ਦੇ ਵਿੱਚ ਜਿਹੜੇ ਉਹਨਾਂ ਦੇ 3000 ਤੋਂ ਜ਼ਿਆਦਾ ਸਿੱਖ ਮਾਰੇ ਸੀ, ਉਹਨਾਂ ਦੇ ਕਾਤਲਾਂ ਦਾ ਔਰ ਉਹ ਜਿਹੜੇ ਮਕਤੂਲ ਸਨ ਉਹਨਾਂ ਦੇ ਲਵਾਹਿਕੀਨ ਨੂੰ ਕੀ ਇਨਸਾਫ ਮਿਲਣਾ ਸੀ। ਇੱਕ ਹੋਰ ਜ਼ੁਲਮ ਦੀ ਦਾਸਤਾਨ ਭਾਰਤੀ ਸਰਕਾਰ ਨੇ ਸਨ 2020 ਤੇ 21 ਦੇ ਵਿੱਚ ਲਿਖੀ, ਉਹ ਕੀ ਸੀ ਉਹ ਵੀ ਤੁਹਾਨੂੰ ਦੱਸਣੇ ਆ। ਸਨ 2020 ਤੇ 21 ਦੇ ਵਿੱਚ ਕਿਸਾਨ ਇਹਤਜਾਜ ਹੋਇਆ। ਇਸ ਇਹਤਜਾਜ ਦੇ ਵਿੱਚ ਪੰਜਾਬ ਦੇ ਸਿੱਖ ਕਿਸਾਨਾਂ ਨੇ ਮਰਕਜ਼ੀ ਹਕੂਮਤ ਦੇ ਜ਼ਰਈ ਕਵਾਨੀਨ ਦੇ ਖਿਲਾਫ ਇਹਤਜਾਜ ਕੀਤਾ। ਹਕੂਮਤ ਨੇ ਇਹਤਜਾਜ ਨੂੰ ਖਾਲਿਸਤਾਨ ਸਪੋਰਟਰ ਦਾ ਹੱਥਕੰਡਾ ਕਰਾਰ ਦਿੰਦੇ ਹੋਏ ਕਿਸਾਨਾਂ ਦੇ ਉੱਤੇ ਡਿਜੀਟਲ ਜਾਸੂਸੀ ਔਰ ਦਬਾਅ ਦੇ ਇਲਜ਼ਾਮਾਤ ਸਾਹਮਣੇ ਆਏ ਔਰ ਲਾ ਵੀ ਦਿੱਤੇ। ਹਾਲੀਆ ਵਾਕਿਆਤ ਦੇ ਵਿੱਚ 2023 ਦਾ ਵਾਕਿਆ, ਜਿਹਦੇ ਵਿੱਚ ਪੰਜਾਬ ਦੇ ਵਿੱਚ ਖਾਲਿਸਤਾਨ ਹਮਾਇਤ ਯਾਫਤਾ ਮੁਜ਼ਾਹਰਿਆਂ ਦੇ ਬਾਅਦ ਮਰਕਜ਼ੀ ਹਕੂਮਤ ਯਾਨੀ ਭਾਰਤੀ ਸਰਕਾਰ ਦੀ ਤਰਫੋਂ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਵਾਸਤੇ ਬਹੁਤ ਕੁਝ ਕੀਤਾ ਗਿਆ ਔਰ ਉਹਨਾਂ ਨੂੰ ਨਿਸ਼ਾਨਾ ਬਣਾਇਆ। ਫਿਰ ਗੱਲ ਹੈ ਸਿੱਖ ਬਰਾਦਰੀ ਦਾ ਮੌਕਫ। ਸਿੱਖ ਰਹਿਨੁਮਾ ਅਕਸਰ ਕਹਿੰਦੇ ਨੇ ਕਿ ਭਾਰਤੀ ਰਿਆਸਤ ਨੇ ਤਾਰੀਖੀ ਤੌਰ ਤੇ ਸਿੱਖਾਂ ਨੂੰ ਅਕਲੀਅਤ ਸਮਝਣ ਦੀ ਬਜਾਏ ਹਿੰਦੁਸਤਾਨ ਦੇ ਕਿਰਾਏ ਦੇ ਗਾੜ ਤਸੱਵਰ ਕੀਤਾ ਹੈ, ਲੇਕਿਨ ਉਹਨਾਂ ਦੇ ਮਜ਼ਹਬੀ ਤੇ ਸਿਆਸੀ ਹਕੂਕ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਹੈ। ਆਇਨ ਦੇ ਆਰਟੀਕਲ 5 ਦੇ ਵਿੱਚ ਸਿੱਖ ਮਤ ਨੂੰ ਹਿੰਦੂ ਮਤ ਦਾ ਹਿੱਸਾ ਬਤਾਇਆ ਗਿਆ ਹੈ, ਜੋ ਸਿੱਖਾਂ ਦੀ ਅਲੱਗ ਮਜ਼ਹਬੀ ਸ਼ਨਾਖਤ ਨੂੰ ਮਜਰੂਹ ਕਰਦਾ ਹੈ। ਭਾਰਤੀ ਹਕੂਮਤ ਦਾ ਕਹਿਣਾ ਹੈ ਕਿ ਆਪਰੇਸ਼ਨ ਬਲੂ ਸਟਾਰ ਤੇ ਪੰਜਾਬ ਆਪਰੇਸ਼ਨ ਸਿਆਸੀ ਜ਼ਰੂਰ ਸੀ। 1984 ਦੇ ਫਸਾਦਾਤ ਨੂੰ ਇੰਤਹਾਈ ਅਫਸੋਸਨਾਕ ਕਰਾਰ ਦਿੱਤੇ ਹੋਏ ਕੁਝ ਮੁਜਰਮਾਨ ਨੂੰ ਸਜ਼ਾ ਤੇ ਦਿੱਤੀ ਗਈ, ਲੇਕਿਨ ਇਸ ਜ਼ੁਲਮ ਔਰ ਅਲਮੀਅਤ ਦੀ ਬੁਨਿਆਦ ਔਰ ਜਿਹੜੇ ਲੋਕ ਉਹਦੇ ਪਿੱਛੇ ਸਨ ਉਹ ਅੱਜ ਵੀ ਆਜ਼ਾਦ ਘੁੰਮ ਰਹੇ ਨੇ ਤੇ ਸਿੱਖਾਂ ਨੂੰ ਮੂੰਹ ਚੜਾ ਰਹੇ ਨੇ। ਸਿੱਖਾਂ ਦੇ ਨਾਲ ਜਿਹੜੀ ਦੁਸ਼ਮਣੀ ਵਰਤੀ ਜਾਂਦੀ ਹੈ, ਤਾਰੀਖੀ ਤੌਰ ਤੇ ਉਹਨੂੰ ਵੇਖਿਆ ਜਾਵੇ ਤੇ ਉਹ ਭਾਰਤ ਦੀ ਸਰਕਾਰ ਦੀ ਸਿਆਸੀ ਕਮਜ਼ੋਰੀਆਂ ਨੇ। ਅਕਲੀਅਤਾਂ ਦੇ ਹਕੂਕ ਦਾ ਤਹਫੁਜ਼ ਜਿਹੜਾ ਉੱਥੇ ਜ਼ਰਾ ਵੀ ਨਹੀਂ ਹੈਗਾ। ਭਾਰਤੀ ਪੰਜਾਬ ਨੂੰ 3 ਹਿੱਸਿਆਂ 'ਚ ਡਿਵਾਈਡ ਕੀਤਾ ਹੈ। ਇੱਕ ਪੰਜਾਬ ਰਹਿ ਗਿਆ ਤੇ 2 ਰਿਆਸਤਾਂ ਵਿੱਚੋਂ ਕੱਢ ਕੇ ਭਾਰਤੀ ਸਰਕਾਰ ਨੇ 1947 ਤੋਂ 2025 ਤੱਕ ਸਿੱਖਾਂ ਦੇ ਉੱਤੇ ਜਿਹੜੀ ਜ਼ੁਲਮ ਦੀ ਦਾਸਤਾਨ ਲਿਖੀ ਹੈ, ਕਤਲ ਕੀਤੇ ਨੇ,
ਉਹਨਾਂ ਦੀ ਜੀਓਗ੍ਰਾਫੀਆਈ ਹਸਾਸੀਅਤ ਤੇ ਉਹਨਾਂ ਦੇ ਮਜ਼ਹਬ ਨੂੰ ਟਾਰਗੇਟ ਕੀਤਾ ਹੈ। ਉਹਨਾਂ ਦਾ ਲਾਂਘਾ ਨਹੀਂ ਖੋਲਿਆ। ਸਨ 2019 ਦੇ ਵਿੱਚ ਇਹਦਾ ਆਗਾਜ਼ ਹੋਇਆ, ਲੇਕਿਨ ਜ਼ਰਾ ਕੁ ਝੜਪ ਪਾ ਕੇ ਪਾਕਿਸਤਾਨ ਦੇ ਉੱਤੇ ਭਾਰਤ ਇਲਜ਼ਾਮ ਲਾ ਕੇ ਸਾਰਿਆਂ ਨੂੰ ਪਹਿਲੇ ਟਾਰਗੇਟ ਸਿੱਖ ਨੂੰ ਕਰਦਾ ਹੈ। ਤੇ ਹਾਲ ਦੇ ਵਿੱਚ 2025 ਦੇ ਵਿੱਚ ਵੀ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਭਾਰਤੀ ਪੰਜਾਬ ਅੰਮ੍ਰਿਤਸਰ ਦੇ ਉੱਤੇ ਭਾਰਤੀ ਸਰਕਾਰ ਔਰ ਭਾਰਤੀ ਫੌਜ ਨੇ ਖੁਦ ਹਮਲੇ ਕਰਕੇ, ਖੁਦ ਟਾਰਗੇਟ ਕਰਕੇ, ਖੁਦ ਮਿਜ਼ਾਈਲ ਮਾਰ ਕੇ ਉਹਦਾ ਇਲਜ਼ਾਮ ਪਾਕਿਸਤਾਨ ਦੇ ਉੱਤੇ ਲਾ ਕੇ ਭਾਰਤੀ ਪੰਜਾਬ ਦੇ ਸਿੱਖ ਭਾਈਆਂ ਨੂੰ ਪਾਕਿਸਤਾਨ ਦੇ ਮੁਖਾਲਫ ਕਰਨ ਦੀ ਹਰ ਤਰ੍ਹਾਂ ਦੀ ਜਿੱਦੋ-ਜਹਿਦ ਕੀਤੀ। ਮਗਰ ਸਿੱਖ ਜਿਹੜਾ ਹੈ ਉਹ ਅੱਜ ਵੀ ਇਸ ਪਾਕ ਧਰਤੀ ਤੇ ਆਂਦਾ ਹੈ, ਇੱਥੇ ਮੱਥਾ ਟੇਕਦਾ ਹੈ ਤੇ ਪਾਕਿਸਤਾਨ ਦੀ ਮਹਿਮਾਨ ਨਵਾਜ਼ੀ ਤੇ ਪਾਕਿਸਤਾਨ ਫੌਜ ਦਾ ਤੇ ਬਿਲਖਸੂਸ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦਾ, ਵਜ਼ੀਰ ਆਜ਼ਮ ਦਾ ਸ਼ੁਕਰੀਆ ਅਦਾ ਕਰਦਾ ਹੈ। ਤੇ ਉਹ ਕਹਿੰਦੇ ਨੇ ਸਾਡਾ ਮੱਕਾ ਤੇ ਮਦੀਨਾ ਹੈ ਤੇ ਦੁਸ਼ਮਣ ਜਿਹਦੇ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਹਦੇ ਜਾਬਰ ਹਕੂਮਤ ਦੇ ਥੱਲੇ ਸਾਡਾ ਸਿੱਖ ਭਾਈ ਜਿਹੜਾ ਸਾਂਸ ਲੈ ਰਿਹਾ, ਉਹ ਸਾਨੂੰ ਸਾਂਸ ਵੀ ਨਹੀਂ ਲੈਣ ਦਿੰਦੇ ਤੇ ਸਾਨੂੰ ਹਮੇਸ਼ਾ ਸਾਡੇ ਮੱਕੇ ਤੇ ਮਦੀਨੇ ਦੇ ਖਿਲਾਫ ਕਰਨ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਸਿੱਖ ਭਾਈ ਅੱਜ ਵੀ ਪੂਰੀ ਕਾਇਮ ਦਾਇਮ ਨੇ ਔਰ ਭਾਰਤ ਦੀ ਸਰਕਾਰ ਦੇ ਹਰ ਹਰਬੇ ਨੂੰ ਸਮਝ ਗਏ ਨੇ ਔਰ ਪਾਕਿਸਤਾਨ ਦੇ ਨਾਲ ਮੁਹੱਬਤ ਕਰਦੇ ਨੇ। ਪਾਕਿਸਤਾਨੀ ਪੰਜਾਬ ਦਾ ਮਿਨਿਸਟਰ ਰਮੇਸ਼ ਸਿੰਘ ਅਰੋੜਾ ਸਾਹਿਬ ਨੇ ਕਿਹਾ ਕਿ ਭਾਰਤੀ ਸਰਕਾਰ ਨੇ 8 ਮਈ 2025 ਨੂੰ ਲਾਂਘਾ ਬੰਦ ਕਰ ਦਿੱਤਾ। ਭਾਰਤੀ ਸਰਕਾਰ ਦਾ ਮਕਸਦ ਸਿੱਖ ਨੂੰ ਪਾਕਿਸਤਾਨ ਤੋਂ ਦੂਰ ਕਰਨਾ ਹੈ ਤੇ ਪਾਕਿਸਤਾਨ ਦੇ ਖਿਲਾਫ ਕਰਨਾ ਹੈ। ਮੋਦੀ ਧਰਮ ਨੂੰ ਸਿਆਸਤ ਦੀ ਨਜ਼ਰ ਕਰ ਰਿਹਾ ਹੈ। ਉਹਨਾਂ ਦਾ ਮਜ਼ੀਦ ਕਹਿਣਾ ਹੈ ਕਿ ਲਾਂਘਾ ਸਿੱਖਾਂ ਦੀ ਅਰਦਾਸ ਤੇ ਉਮੀਦ ਆ। ਰਮੇਸ਼ ਸਿੰਘ ਅਰੋੜਾ ਸਾਹਿਬ ਨੇ ਕਿਹਾ ਕਿ ਲੰਗਰ ਹਾਲ ਦੇ ਵਿੱਚ ਅੱਜ ਵੀ ਲੰਗਰ ਬਣ ਰਿਹਾ ਹੈ, ਮਗਰ ਖਾਣ ਨੂੰ ਕੋਈ ਨਹੀਂ ਹੈਗਾ। ਦੀਵਾਨਿਸਤਾਨ ਦੇ ਵਿੱਚ ਅੱਜ ਦੀਵਾਨ ਤੇ ਸਜਦਾ ਹੈ, ਲੇਕਿਨ ਉੱਥੇ ਸੰਗਤ ਨਹੀਂ ਹੈ।